अस्सलाम वालेकुम जी। ਇਹ ਜਨਾਬ ਵਾਲੀ ਜਿਹੜੇ ਚਾਰ ਬੰਡਲ ਅਸੀਂ ਬਣਾਏ ਆ ਤੇ ਇਹ ਆਪਾਂ ਉਹਨਾਂ ਲੋਕਾਂ ਨੂੰ ਦੇਣੇ ਆ ਜਿਨ੍ਹਾਂ ਵਿੱਚ ਮੇਰੇ ਖਿਆਲ ਬਾਹਰ ਸੁੱਦਣ ਕਿੰਨੇ ਦਿੱਤੇ ਸੀ? 3 ਬੰਡਲ ਇਹਨਾਂ ਤੋਂ ਇਲਾਵਾ 3 ਬੰਡਲ ਕੱਲ ਦਿੱਤੇ। 3 ਬੰਡਲ ਕੱਲ ਦਿੱਤੇ ਆ ਤੇ 4 ਅੱਜ ਬਣਾਤੇ ਆ, 7 ਯਾਨੀ ਕਿ ਬੰਡਲ। ਠੀਕ ਆ ਜੀ। ਇਹਦੇ ਵਿੱਚ ਮੇਰੇ ਖਿਆਲ 4 ਜਾਂ 5 ਜਿਹੜੀਆਂ ਲੇਡੀਜ਼ ਜਿਹੜੀਆਂ ਉਹ ਬੇਵਾ ਆ, ਜਿਨ੍ਹਾਂ ਦੇ ਸਿਰ ਦੇ ਸਾਈਂ ਹੈ ਨਹੀਂਗੇ, ਤੇ 3 ਜਿਹੜੀਆਂ ਉਹ ਵੈਸੇ ਵਿਚਾਰੀਆਂ ਬਹੁਤ ਹਾਲਾਤ ਉਹਨਾਂ ਦੇ ਮਾੜੇ ਸੀ, ਉਹ ਆਈਆਂ ਸੀ, ਉਹਨਾਂ ਨੂੰ ਦੇ ਦਿੱਤੇ ਸੀਗੇ। ਤੇ ਬਾਕੀ ਇਨਸ਼ਾਅੱਲਾ ਜਿਸ ਤਰ੍ਹਾਂ ਵੀ ਹੋਰ ਕੋਈ ਜ਼ਰੂਰਤਮੰਦ ਆਇਆ ਉਹਨਾਂ ਨੂੰ ਵੀ ਆਪਾਂ ਦੇ ਦਾਂਗੇ ਜੀ। ਯਾਨੀ ਟੋਟਲ 7 ਬੰਡਲ ਆਏ ਆ। ਪਾਕਿਸਤਾਨ ਦੇ ਵਿੱਚ ਜਦੋਂ ਦੀ ਮਹਿੰਗਾਈ ਦਾ ਜ਼ੋਰ ਹੋਇਆ ਆ, ਹਕੂਮਤਾਂ ਦੇ ਬਦਲਣਾ, ਇੱਥੇ ਫਿਰ ਬੇਰੁਜ਼ਗਾਰੀ ਵੀ ਵੱਧ ਗਈ ਆ, ਤੇ ਉਹਦੇ ਨਾਲ ਫਿਰ ਜ਼ਰੂਰੀਆਤੀ ਜਿਹੜੀ ਜ਼ਿੰਦਗੀ ਦੀਆਂ ਚੀਜ਼ਾਂ ਜਿਹੜੀਆਂ ਨਾ ਉਹ ਪੂਰੀਆਂ ਕਰਨੀਆਂ ਵੀ ਬਹੁਤ ਮੁਸ਼ਕਿਲ ਹੋ ਗਈਆਂ। ਅਸੀਂ ਇੱਕ ਛੋਟਾ ਸਿਲਸਿਲਾ ਸ਼ੁਰੂ ਕੀਤਾ ਸੀਗਾ ਜੀ, ਤੇ ਉਹਦੇ ਵਿੱਚ ਅਸੀਂ ਅੱਗੇ ਵੀ ਪਹਿਲੇ ਵੀ ਕੋਈ ਪੈਕੇਜ ਇੱਕ ਦਿੱਤਾ ਸੀ ਲੋਕਾਂ ਨੂੰ, ਜਿਹਦੇ ਵਿੱਚ ਸਾਰਾ ਕੁਝ ਸੀਗਾ, ਜੋ ਵੀ ਇਹ ਚੀਜ਼ਾਂ ਖਾਣ ਪੀਣ ਦੀਆਂ ਹੁੰਦੀਆਂ ਆ ਉਹ ਸਾਰੀਆਂ ਅਸੀਂ ਉਹਦੇ ਵਿੱਚ ਐਡ ਕੀਤੀਆਂ ਸੀਗੀਆਂ। ਤੇ ਹੁਣ ਫਿਰ ਅਸੀਂ ਆ ਪੈਕੇਜ ਇੱਕ ਬਣਾਇਆ ਜੀ, ਜਿਹਦੇ ਵਿੱਚ ਅਸੀਂ ਜਿਹੜੇ ਮੁਸਤਹਿਕ ਲੋਕ ਆ, ਜਿਨ੍ਹਾਂ ਦਾ ਕੋਈ ਕਮਾਉਣ ਵਾਲਾ ਨਹੀਂ ਹੈਗਾ, ਜਾਂ ਜਿਹੜੇ ਵਿਚਾਰੇ ਵਕਤ ਦੇ ਬਹੁਤੇ ਹੀ ਮਾਰੇ ਹੋਏ ਆ, ਉਹਨਾਂ ਨੂੰ ਅਸੀਂ ਇਹ ਚੀਜ਼ਾਂ ਜਿਹੜੀਆਂ ਨਾ ਇਹ ਤਕਸੀਮ ਕਰਨੀਆਂ ਜੀ। ਉਹਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨਾ ਆਪਾਂ ਇਨਸ਼ਾਅੱਲਾ ਉਹਨਾਂ ਨੂੰ ਦੇਵਾਂਗੇ। ਇਹਨਾਂ ਦੇ ਵਿੱਚ ਜੀ ਆਪਾਂ ਘੇ ਦਿੱਤਾ ਆ, ਚੀਨੀ ਦਿੱਤੀ 2 ਕਿਲੋ, ਚਾਹ ਪੱਤੀ ਜਿਹਨੂੰ ਆਪਾਂ ਕਹਿੰਦੇ ਆ, ਇਸ ਤੋਂ ਇਲਾਵਾ ਦਾਲਾਂ ਆ 2-3 ਕਿਸਮ ਦੀਆਂ, ਮਿਰਚਾਂ ਆ, ਹਲਦੀ ਆ, 2 ਕਿਲੋ ਚੌਲ ਆ, ਮਤਲਬ ਇਹ ਕੁਛ ਦੋ ਚੀਜ਼ਾਂ ਹੋਰ ਆਈਟਮਾਂ ਵੀ ਹੋਣਗੀਆਂ। ਬਾਕੀ ਇਹ ਚੀਜ਼ਾਂ ਸਾਰੀਆਂ ਸਮਝ ਲਓ ਵੀ ਇੱਕ ਘਰ ਦੇ ਵਿੱਚ ਕਿਚਨ 'ਚ ਇਸਤੇਮਾਲ ਹੋਣ ਵਾਲੀਆਂ ਆ। ਆਪਣੇ ਨਾਲ ਕੋਸ਼ਿਸ਼ ਕੀਤੀ ਹੈ, ਮੇਰੇ ਖਿਆਲ ਕੋਈ 36 ਬੰਦਿਆਂ ਦਾ ਪੈਕੇਜ ਹੈ ਜੀ, 36 ਪੈਕਟ ਪਏ ਆ ਇਹ। ਤੇ ਬਾਕੀ ਇਸ ਤੋਂ ਇਲਾਵਾ ਵੀ 14-15 ਜਿਹੜੇ ਉਹ ਇਹਦੇ ਵਿੱਚ ਨਹੀਂ ਸੀ ਐਡ ਕੀਤੇ ਹੈਗੇ, ਉਹ ਵੀ ਆਪਾਂ ਉਹ ਦੇ ਚੁੱਕੇ, ਬਾਹਰੋਂ ਬਾਹਰੀ ਦੁਕਾਨ ਤੋਂ ਬੰਦੇ ਲੈ ਗਏ ਸੀ। ਹੁਣ ਜਿਸ ਤਰ੍ਹਾਂ ਲੋਕ ਆਉਣਗੇ ਉਸ ਤਰ੍ਹਾਂ ਆਪਾਂ ਉਹਨਾਂ ਨੂੰ ਇਹ ਦੇ ਦਿਆਂਗੇ, ਔਰ ਦੇਣੇ ਇੰਤਹਾਈ ਜ਼ਰੂਰਤਮੰਦ ਲੋਕਾਂ ਨੂੰ ਆ। ਕਈ ਵਾਰੀ ਇੱਦਾਂ ਹੁੰਦਾ ਆ ਵੀ ਜਦੋਂ ਜਿੱਦਾਂ ਪਤਾ ਲੱਗਦਾ ਨਾ ਜੀ ਵੀ ਫਲਾਂ ਜਗ੍ਹਾ ਤੋਂ ਮਿਲਦੇ ਆ, ਉਹ ਜਿਹੜੇ ਨਹੀਂ ਵੀ ਜ਼ਰੂਰਤਮੰਦ ਆ ਨਾ, ਜਿਨ੍ਹਾਂ ਦੇ ਕਮਾਉਣ ਵਾਲੇ ਘਰਾਂ 'ਚ ਹੈਗੇ ਵੀ, ਉਹ ਵੀ ਲੈਣ ਆ ਜਾਂਦੇ ਆ। ਲਿਹਾਜ਼ਾ ਗੁਜ਼ਾਰਿਸ਼ ਆ ਸਾਰੇ ਲੋਕਾਂ ਕਿ ਜਿਹੜੇ ਜ਼ਰੂਰਤਮੰਦ ਆ, ਜਿਹੜੇ ਸਮਝਦੇ ਆ ਵੀ ਯਾਰ ਸਾਡਾ ਨਹੀਂ ਗੁਜ਼ਾਰਾ ਹੁੰਦਾ, ਕਿਉਂਕਿ ਇਹ ਜਿਹੜੀ ਗੁਰਬਤ ਹੈ ਰੱਬ ਨੇ ਦੂਰ ਕਰਨੀ ਹੁੰਦੀ, ਬੰਦਾ ਨਹੀਂ ਕਰ ਸਕਦਾ। ਬੰਦਾ ਮਿਹਨਤ ਕਰ ਸਕਦਾ, ਉਹਨੂੰ ਅੱਲਾਹ ਪਾਕ ਮਿਹਨਤ ਦਾ ਅਜਰ ਦੇਗਾ ਉਹਨੂੰ, ਲੇਕਿਨ ਜੇ ਕੋਈ ਇੱਦਾਂ ਦਿੱਤਿਆਂ ਲਿਆਂ ਦੂਰ ਹੋਣੀ, ਉਹ ਨਹੀਂ ਹੋਣੀ ਹੈਗੀ। ਲਿਹਾਜ਼ਾ ਆਪਣੀ ਕੋਸ਼ਿਸ਼ ਕਰੋ, ਆਪਣੀ ਮਿਹਨਤ ਕਰੋ। ਔਰ ਜਿਹੜੇ ਬੰਦੇ ਲਾਚਾਰ ਆ, ਵਿਚਾਰੇ ਨਹੀਂ ਜਾ ਸਕਦੇ, ਦਿਹਾੜੀ 'ਤੇ ਵੀ ਨਹੀਂ ਜਾ ਸਕਦੇ, ਇੰਨੇ ਜੋਗੇ ਨਹੀਂ ਹੈਗੇ, ਤੇ ਉਹਨਾਂ ਨੂੰ ਜਿਹੜਾ ਨਾ ਆਪਾਂ ਇਹ ਚੀਜ਼ ਜਿਹੜੀ ਹੈ ਨਾ ਦੇਣੀ ਆ, ਤਾਂ ਕਿ ਜਿਹੜਾ ਇਹ ਦੇਖੋ ਜੀ, ਸਾਡੇ ਸਰਦਾਰ ਵੀਰਾਂ ਨੇ ਹੈਲਪ ਕੀਤੀ ਹੈ, ਸਪੋਰਟ ਕੀਤੀ ਆ, ਅੱਲਾਹ ਪਾਕ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਦੇਵੇ, ਦੁੱਗਣੀ ਰਾਤ ਚੌਗੁਣੀ ਤਰੱਕੀ ਦੇਵੇ, ਚੜ੍ਹਦੀ ਕਲਾ 'ਚ ਰਹਿਣ। ਤੇ ਬਹੁਤ ਅਹਿਸਾਸ ਕਰਦੇ ਆ, ਬਹੁਤ ਮੁਹੱਬਤ ਕਰਦੇ ਆ, ਦੁੱਖ ਨਹੀਂ ਦੇਖ ਸਕਦੇ ਆ। ਹੁਣ ਆਟੇ ਦਾ ਬੁਹਰਾਨ ਆਇਆ, ਉਹਦੇ ਵਿੱਚ ਵੀ ਇਹਨਾਂ ਨੇ ਬੜਾ ਦੁੱਖ ਦਾ ਇਜ਼ਹਾਰ ਕੀਤਾ ਕਿ ਯਾਰ ਸਾਡਾ ਅਗਰ ਬਾਰਡਰ ਖੁੱਲ੍ਹਾ ਹੁੰਦਾ ਤੇ ਟਰਾਲੀਆਂ ਦੀਆਂ ਟਰਾਲੀਆਂ ਕਣਕਾਂ ਦੀਆਂ ਅਸੀਂ ਭਰ ਕੇ ਭੇਜ ਦੇਣੀਆਂ ਸੀਗੀਆਂ, ਹੋਰ ਜਿਹੜੀਆਂ ਚੀਜ਼ਾਂ ਦੀ ਥੋੜ ਆ ਉਹ ਵੀ ਭੇਜ ਦੇਣੀ ਸੀ। ਪਰ ਗੱਲ ਇਹ ਆ, ਸਾਡੀਆਂ ਗੌਰਮੈਂਟਾਂ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਜਿਹੜਾ ਅਸੀਂ ਗੁਆਂਢੀ ਕੋਲੋਂ ਸਸਤੇ ਰੇਟਾਂ 'ਤੇ ਚੀਜ਼ ਲੈ ਲੈਣੀ ਆ, ਉਹਦਾ ਸਾਨੂੰ ਕੈਰੇਜ ਵੀ ਘੱਟ ਪੈਣਾ ਆ, ਉਹ ਸਾਨੂੰ ਫਾਇਦੇਮੰਦ ਆ। ਜਾਂ ਇੱਕ ਜਹਾਜ਼ਾਂ 'ਤੇ ਮੰਗਾ ਕੇ ਅਸੀਂ ਉਹਦਾ ਪੋਰਟ ਦਾ ਖਰਚਾ, ਜਾਂ ਹਵਾਈ ਜਹਾਜ਼ 'ਤੇ ਆਈਏ ਤਾਂ ਉਹਦਾ ਬਾਕੀ ਹੋਰ ਸਾਰੇ ਅਖਰਾਜਾਤ, ਐਕਸਾਈਜ਼, ਜੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਉਹ ਫਿਰ ਕਾਸਟ ਉਹਦੇ ਉੱਪਰ ਪੈਂਦੀ ਆ, ਮਹਿੰਗੀ ਪੈ ਜਾਂਦੀ। ਸ਼ਾਇਦ ਜਿਹੜੀ ਚੀਜ਼ ਸਸਤੀ ਆ ਉਹ ਤੁਹਾਨੂੰ ਸਸਤੀ ਹੋਣ ਦੇ ਬਾਵਜੂਦ ਵੀ ਉਹ ਮਹਿੰਗੀ ਪੈਂਦੀ ਆ। ਬਾਕੀ ਕੁਛ ਸਾਡੇ ਜਿਹੜੇ ਸਰਬਰਾਹਾਨ ਆ, ਉਹ ਆਪਣੇ ਜ਼ਾਤੀ ਫਾਇਦੇ ਲਈ ਵੀ ਇਹ ਚੀਜ਼ਾਂ ਕਰਦੇ, ਬਾਹਰੋਂ ਪਰਚੇਜ਼, ਫਿਰ ਉਹਦੇ ਵਿੱਚ ਆਪਣਾ ਕਮਿਸ਼ਨ ਵੀ ਰੱਖਣਾ, ਸਾਰਾ ਕੁਛ ਕਰਨਾ, 2 ਨੰਬਰੀਆਂ ਮਾੜਾ ਮਾਲ ਲਿਆ ਕੇ ਘੱਟ ਰੇਟ 'ਤੇ ਜਿਹੜਾ ਸ਼ੋਅ ਕਰਾਉਣਾ ਕਿ ਅਸੀਂ ਬਹੁਤ ਮਤਲਬ ਕਹਿਣਾ ਜੀ ਬੜੇ ਰੇਟ 'ਤੇ ਲੈ ਆਂਦਾ, ਲੇਕਿਨ ਐਕਚੁਅਲੀ ਉਹ ਮਾੜੇ ਰੇਟਾਂ 'ਤੇ ਸ਼ਾਇਦ ਖਰੀਦੀ ਹੁੰਦੀ ਆ, ਅਤੇ ਉਹ ਕਿਸੇ ਤਰ੍ਹਾਂ ਵੀ ਉਹ ਹਿਫਜ਼ਾਨੇ ਸਿਹਤ ਜਿਹੜੇ ਆ ਉਹਦੇ ਅਸੂਲਾਂ 'ਤੇ ਪੂਰੀ ਨਹੀਂ ਉਤਰਦੀ ਹੈਗੀ। ਉਹ ਚੀਜ਼ ਜਿਹੜੀ ਹੈ ਨਾ ਬੇਕਾਰ ਹੁੰਦੀ, ਉਹ ਜਿਹੜੇ ਮੁਲਕ ਵੇਚਦੇ ਉਹਨਾਂ ਦੇ ਹਿਸਾਬ ਨਾਲ ਬੇਕਾਰ ਹੁੰਦੀ, ਲੇਕਿਨ ਸਾਡੇ ਮੁਲਕ ਉਹ ਵੀ ਖਰੀਦ ਕੇ ਸਸਤਾ ਆਟਾ ਜਿਹੜਾ ਸੀ
ਇਹਦੇ ਵਿੱਚ ਤਾਂ ਹੀ ਗੈਰ ਮਿਆਰੀ ਆਟਾ। ਉਹ ਕਣਕ ਤੁਸੀਂ ਦੇਖੋਗੇ, ਉਹ ਕਣਕ ਦੇਖਣ ਦੇ ਕਾਬਲ ਨਹੀਂ ਹੈਗੀ। ਉਹ ਡੰਗਰਾਂ ਨੂੰ ਵੀ ਨਹੀਂ ਬੰਦਾ ਪਾਉਂਦਾ ਹੈਗਾ ਵੀ ਡੰਗਰਾਂ ਦੇ ਅੰਦਰ ਚਲ ਗਈ ਤੇ ਸੋਡਾ ਹੀ ਪੈ ਜਾਊਗਾ, ਜਿੱਦਾਂ ਦੀ ਉਹ ਚੀਜ਼ ਆ, ਮਿੱਟੀ ਨਹੀਂ ਰਹੀ। ਲੇਕਿਨ ਇੱਥੇ ਸਾਡੇ ਉਹ ਮਿਕਸ ਕਰਕੇ ਪੀ ਕੇ ਦੇਈ ਜਾਂਦੇ ਆ। ਇਹ ਸੁੱਕਾ ਰਾਸ਼ਨ ਆ। ਅਸੀਂ ਇੱਕ ਵਾਰੀ ਫਿਰ ਆਪਣੇ ਜਿਹੜੇ ਚੜ੍ਹਦੇ ਪੰਜਾਬ ਦੇ ਵੀਰ ਆ, ਸਰਦਾਰ ਭਾਈ, ਜਿਨ੍ਹਾਂ ਨੇ ਇਹਨਾਂ ਗਰੀਬਾਂ ਦਾ ਖਿਆਲ ਕਰਦਿਆਂ ਹੋਇਆਂ ਡੋਨੇਸ਼ਨ ਦਿੱਤਾ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਉਹਨਾਂ ਦੀ ਮੁਹੱਬਤ ਦਾ ਬਹੁਤ ਸ਼ੁਕਰੀਆ, ਇੰਨਾ ਸਾਹਸ ਕੀਤਾ ਪੰਜਾਬੀ ਭਾਈ ਹੋਣ ਦੇ ਨਾਲ, ਇੰਨੀ ਮਦਦ ਕੀਤੀ ਆ। ਅੱਲਾਹ ਪਾਕ ਉਹਨਾਂ ਨੂੰ ਬਹੁਤ ਜ਼ਿਆਦਾ ਦੇਵੇ। ਬਹੁਤ ਜਿਹੜੇ ਲੋਕਾਂ ਨੂੰ ਦੇਈਦਾ ਵੀ ਉਹਨਾਂ ਲਈ ਬਹੁਤ ਦੁਆਵਾਂ ਕਰਦੇ। ਦੱਸੀ ਦਾ, ਸਾਫ਼ ਦੱਸੀ ਦਾ ਭਾਜੀ, ਆਪਣੇ ਕੋਲੋਂ ਨਹੀਂ ਦਿੱਤਾ ਹੈਗਾ, ਨਾ ਅਸੀਂ ਹਲੇ ਇੰਨੇ ਜੋਗੇ ਹੋਏ ਆ। ਇਹ ਆ ਜਨਾਬ ਚੜ੍ਹਦੇ ਪੰਜਾਬ ਦੇ ਜਿਹੜੇ ਸਾਡੇ ਵੀਰ ਆ, ਉਹ ਸਪੋਰਟ ਕਰਦੇ ਆ। ਉਹਨਾਂ ਦੀ ਸਪੋਰਟ ਦੇ ਨਾਲ ਅਸੀਂ ਸਮਝ ਲਓ ਵੀ ਅਸੀਂ ਉਹਨਾਂ ਦੇ ਕਹਿਣ 'ਤੇ ਇੱਕ ਉਹਨਾਂ ਦੇ ਕਰਿੰਦੇ ਬਣ ਕੇ ਇਹ ਅੱਗੇ ਪਹੁੰਚਾ ਦਈਦਾ ਆ। ਅਮਾਨਤ ਆ, ਅਮਾਨਤ ਦੇ ਤੌਰ 'ਤੇ ਅਗਲੇ ਘਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਦੀ ਹੈ। ਇਹ ਜਿਹੜਾ ਮਾਲ ਹੱਕਦਾਰਾਂ ਦਾ, ਔਰ ਹੱਕਦਾਰਾਂ ਤਾਈਂ ਪਹੁੰਚੇ। ਅੱਲਾਹ ਪਾਕ ਇਹਦੇ ਵਿੱਚ ਖਿਆਨਤ ਕਰਨ ਤੋਂ ਵੀ ਸਾਨੂੰ ਬਚਾਵੇ, ਕਿਸੇ ਵੀ ਤਰ੍ਹਾਂ ਦੀ ਜਿਹੜੀ ਬੇਈਮਾਨੀ ਆ ਉਹ ਤੋਂ ਦੂਰ ਰੱਖੇ ਅੱਲਾਹ ਪਾਕ ਦੀ ਜ਼ਾਤ। ਦੁਆ ਕਰਦੇ ਹਾਂ ਜੀ ਕਿ ਇਹ ਜਿਹੜੀ ਚੀਜ਼ ਆ ਹੱਕਦਾਰਾਂ ਤੱਕ ਪਹੁੰਚੇਗੀ, ਔਰ ਜਿਹੜੇ ਜਿਨ੍ਹਾਂ ਨੇ ਭੇਜੀ ਆ ਅੱਲਾਹ ਪਾਕ ਉਹਨਾਂ ਦਾ ਵੀ ਭਲਾ ਕਰੇ। ਬਹੁਤ ਸ਼ੁਕਰੀਆ ਜੀ।